ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਦੇ ਨਾਲ ਜੁੜੇ ਹੋਏ ਸਾਰੇ ਸਰੋਤੇ ਇਸ ਸਮੇਂ ਪ੍ਰੋਗਰਾਮ ਸੁਣ ਰਹੇ ਨੇ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਭਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਸੋ ਉਹਨਾਂ ਨੂੰ ਲੈਣੇ ਆ ਆਪਾਂ ਪ੍ਰੋਗਰਾਮ ਦੇ ਵਿੱਚ ਨਾਲ ਤੇ ਫਿਰ ਖਬਰਾਂ ਦੇ ਵੱਲ ਵਧਾਂਗੇ। ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਕਰਦੇ ਚੱਲੀਏ ਅੱਜ ਦੇ ਸਪਾਂਸਰਸ ਦਾ ਧੰਨਵਾਦ ਤੇ ਫਿਰ ਰੁੱਖ ਖਬਰਾਂ ਦਾ ਕਰਾਂਗੇ। ਖਾਲਸਾ ਇੰਸ਼ੋਰੈਂਸ ਏਜੰਸੀ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਨੰਬਰ ਹੈ 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ। ਜੇ ਟਿਰਕੀਆਣਾ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਵੀ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ GN ਲਿਊਬ ਵਾਲੇ ਟਰੱਕ ਵਾਸ਼ ਵੀ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਿੰਮਾ ਸਹੋਤਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਲੋਕੇਸ਼ਨ ਇਹਨਾਂ ਦੀ ਸੈਂਟਾਨੇਲਾ ਦੇ ਵਿੱਚ ਹੈ। ਨੰਬਰ ਹੈ 20927700113। ਜਸਵਿੰਦਰ ਸਿੰਘ ਨਾਗਰਾ, ਰੋਜ਼ਵਿਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਸੋ ਮਿੰਟੂ ਜੀ ਕਰੀਏ ਰੁੱਖ ਆਪਾਂ ਖਬਰਾਂ ਦਾ। ਤਾਂ ਸਭ ਤੋਂ ਪਹਿਲੀ ਖਬਰ ਜਿਹੜੀ ਤੜਕਸਾਰ ਤਕਰੀਬਨ ਸਾਰਿਆਂ ਦੇ ਫੋਨਾਂ ਦੇ ਜ਼ਰੀਏ ਉਹਨਾਂ ਤੱਕ ਪਹੁੰਚ ਗਈ ਹੋਊਗੀ, ਵੈਸੇ ਤਾਂ ਜਿਹੜੇ ਜਾਗਦੇ ਰਹਿੰਦੇ ਨੇ ਉਹਨਾਂ ਤੱਕ ਰਾਤ ਹੀ ਪਹੁੰਚ ਗਈ ਹੋਊਗੀ ਕਿ ਇੱਕ ਥਾਣੇਦਾਰ ਦਾ ਕਤਲ ਹੋ ਗਿਆ ਤੇ ਕਤਲ ਉੱਤੋਂ ਉਹ ਵੀ ਆਮ ਆਦਮੀ ਪਾਰਟੀ ਦੇ ਦੱਸਿਆ ਜਾਂਦਾ ਹੈ ਕਿ ਵਿਅਕਤੀ ਦੇ ਵੱਲੋਂ ਕਰ ਦਿੱਤਾ ਗਿਆ। ਪਾਇਓ ਜੀ ਇਸ ਖਬਰ ਤੇ ਚਾਨਣਾ, ਕੀ ਹੈ ਤਫਸੀਲ ਸਾਰੀ? ਦੇਖੋ, ਇਹ ਉਹੀ ਹਲਕਾ ਹੈ ਜਿੱਥੋਂ SSP ਗੁਰਮੀਤ ਸਿੰਘ ਚੌਹਾਨ ਨੂੰ ਬਦਲਾਇਆ ਗਿਆ ਸੀ ਜੀ। ਗੁਰਮੀਤ ਸਿੰਘ ਚੌਹਾਨ ਨੂੰ ਕਿਉਂ ਬਦਲਣਾ ਪਿਆ ਸੀਗਾ? ਕਿਉਂਕਿ ਇੱਕ MLA ਦੇ ਖਾਸ ਰਿਸ਼ਤੇਦਾਰ ਨੂੰ ਚੁੱਕ ਕੇ ਅੰਦਰ ਮਾਰਿਆ ਗਿਆ ਸੀਗਾ ਮਾਈਨਿੰਗ ਦੇ ਦੋਸ਼ ਜੀ। ਜਦੋਂ ਮੇਰੀ ਗੱਲ ਨੂੰ ਬਰੀਕੀ ਨਾਲ ਪਕੜਨ ਦਾ ਯਤਨ ਕਰਿਓ, ਇਹ ਬਹੁਤ ਬਰੀਕੀ ਨਾਲ ਪਕੜ ਚਾਹੇਗੀ। ਜਦੋਂ ਕੋਈ ਰਸੂਖਦਾਰ ਬੰਦਾ SSP ਨੂੰ ਬਦਲਾ ਦੇਵੇ ਤੇ ਫਿਰ ਕੀ ਪੁਲਿਸ ਉਸ ਜ਼ਿਲ੍ਹੇ ਦੀ ਉਹਦਾ ਦੁਬਾਰਾ ਕੋਈ ਨੁਕਸਾਨ ਕਰ ਸਕਦੀ ਆ? ਸੋ ਇਹੀ ਪਕੜਨ ਵਾਲੀ ਗੱਲ ਹੈ। ਇਹੀ ਇੱਕ ਬਹੁਤ ਵੱਡੀ ਗਲਤੀ ਜਿਹੜੀ ਸੀ ਉਹ ਅਕਾਲੀ ਰਾਜ ਦੇ ਵਿੱਚ ਵੀ ਹੋਈ ਸੀ। ਮੈਂ ਅੱਗੇ ਵੀ ਗੱਲ ਸੁਣਾਉਣਾ ਹੁੰਦਾ, ਸਾਡੇ ਇੱਥੇ ਇੱਕ ਜਥੇਦਾਰ ਸੀ, ਉਹਦਾ ਸੀਰੀ ਟਾਈਮ ਸਿਰ ਨਹੀਂ ਸੀ ਆਉਂਦਾ। SHO ਬਕਾਇਦਾ ਆਇਆ, ਉਹਨੇ ਸੀਰੀ ਦੀ ਬਾਹ ਮਰੋੜੀ, ਟਾਈਮ ਤੇ ਆਇਆ ਕਰ। ਹਿਸਾਬ ਲਾ ਲਓ, ਸਪੈਸ਼ਲ ਥਾਣੇ ਚੋਂ SHO ਆਇਆ, ਸੀਰੀ ਨੂੰ ਕਹਿੰਦਾ ਟਾਈਮ ਨਾਲ ਆਇਆ ਕਰ, ਸਰਦਾਰ ਨੂੰ ਗੁੱਸਾ ਨਹੀਂ ਕਰੀਦਾ। ਹਿਸਾਬ ਲਾ ਲਓ। ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ ਸਰ, ਕਿ ਉਦੋਂ ਬਾਅਦ ਜਿਹੜੇ ਖਾਸ ਇਹਨਾਂ MLAs ਦੇ ਹੁੰਦੇ ਆ, ਸਰਪੰਚ, ਪੰਚ ਜਾਂ ਕੋਈ ਵੀ ਨੰਬਰਦਾਰ ਸ਼ੰਬਰਦਾਰ, ਤਾਂ ਉਹ ਮੱਛਰ ਜਾਂਦੇ ਆ। ਇਹ ਟਕਰਾਓ ਕੋਟ ਮੁਹੰਮਦ ਖਾਂ ਪਿੰਡ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਚੱਲ ਰਿਹਾ ਸੀ। ਦੋ ਧਿਰਾਂ ਦਾ ਥਾਣੇ ਵੀ ਬੁਲਾਏ ਗਏ, ਫਿਰ ਆਮੋ ਸਾਹਮਣਾ ਹੋਇਆ। ਇਹ ਜਿਹੜਾ ਸਰਪੰਚ ਆ, ਇਸ ਸਰਪੰਚ ਦਾ ਜਿਹੜਾ ਧੜਾ, ਉਹਨੇ ਤੇ ਦੱਸਦੇ ਆ ਕਿ ਪਿੰਡ ਦੇ ਵਿੱਚ ਤਰਥੱਲੀ ਲਿਆਂਦੀ ਹੋਈ ਆ ਪਿਛਲੇ 8-10 ਦਿਨ ਤੋਂ, ਤੇ ਕੱਲ ਫੇਰ ਆਮੋ ਸਾਹਮਣੇ ਹੋਏ ਨੇ। ਇਸ ਵੇਲੇ ਦਾ ਵੇਲਾ ਸੀ ਸ਼ਾਇਦ, ਤੇ ਉਸ ਤੋਂ ਬਾਅਦ ਦੂਜੀ ਧਿਰ ਨੇ ਹੈਲਪਲਾਈਨ ਤੇ ਹੈਲਪ ਮੰਗੀ ਆ ਕਿ ਪੁਲਿਸ ਫੋਰਸ ਭੇਜੋ, ਸਾਡੇ ਸੱਟਾਂ ਪਿੱਟਾਂ ਲੱਗ ਜਾਣਗੀਆਂ। ਜਦ ਇੱਕ ਵੱਡੀ ਪੁਲਿਸ ਪਾਰਟੀ ਉੱਥੇ ਪਹੁੰਚਦੀ ਹੈ, ਜਿਹਦੇ ਵਿੱਚ ਇੱਕ DSP, ਕੁਝ ਹੋਰ ਜਿਵੇਂ ਇੱਕ SHO, ਕੁਝ ਇਸ ਤਰ੍ਹਾਂ ਦੇ ਅਧਿਕਾਰੀ ਸੀਗੇ, ਉੱਥੇ ਪੁੱਜਦੇ ਆ ਤੇ ਇਹ ਜਿਹੜੀ ਧਿਰ ਆ ਇਹ ਹਮਲਾਵਰ ਹੁੰਦੀ ਆ, ਪੁਲਿਸ ਰੋਕਣ ਦਾ ਯਤਨ ਕਰਦੀ ਆ। ਤਾਂ ਇਸ ਦਰਮਿਆਨ ਦੱਸਦੇ ਆ ਕਿ ਪੁਲਿਸ ਵਾਲੇ ਦਾ ਵੈਪਨ ਖੋਲ ਕੇ ਸਬ ਇੰਸਪੈਕਟਰ ਨੂੰ ਮਾਰ ਦਿੱਤਾ ਗਿਆ। 3 ਗੋਲੀਆਂ ਵੱਜੀਆਂ ਨੇ ਜੀ। ਤੇ ਜਿਹੜਾ ਮੁੱਖ ਦੋਸ਼ੀ ਹੈ ਇਹਦੇ ਵਿੱਚ, ਉਹ ਸਰਪੰਚ ਆ ਆਮ ਆਦਮੀ ਪਾਰਟੀ ਦਾ। ਐਡੀ ਨੇਰ ਕਰਦੀ ਆ ਕਿ 2 ਕਰੋੜ ਰੁਪਈਆ ਲਾਣ ਦਿੱਤਾ। ਇਹ ਸਰ ਖਬਰ ਪਹਿਲਾਂ ਮੈਨੇਜ ਹੋਣ ਦਾ ਯਤਨ ਹੋਇਆ, ਇਸ ਖਬਰ ਨੂੰ ਮੈਨੇਜ ਕਰਨ ਦਾ ਯਤਨ ਕੀਤਾ ਗਿਆ। ਸਾਨੂੰ ਜਦੋਂ ਰਾਤ ਨੂੰ ਪਤਾ ਲੱਗਿਆ, ਮਤਲਬ ਕਿ ਕੋਈ ਖਬਰ ਦੱਸਣ ਦਾ ਹੌਸਲਾ ਹੀ ਨਹੀਂ ਸੀ ਕਰ ਰਿਹਾ, ਹਿੰਮਤ ਹੀ ਨਹੀਂ ਸੀ ਕਰ ਰਿਹਾ ਪੁਲਿਸ ਵਾਲਾ, ਇਹਨਾਂ ਡਰ ਸੀਗਾ। ਤਾਂ ਬਾਅਦ ਦੇ ਵਿੱਚ ਚਲੋ ਰੌਲਾ ਰੂਲਾ ਪੈ ਗਿਆ ਤੇ ਫਿਰ ਸਾਰਿਆਂ ਨੇ ਖਬਰਾਂ ਸ਼ਬਰਾਂ ਲਾਈਆਂ। ਉਸ ਤੋਂ ਬਾਅਦ ਮਾਮਲਾ ਜਿਹੜਾ ਉਹ ਇਹਨਾਂ ਦੇ ਵੱਸੋਂ ਬਾਹਰ ਹੋ ਗਿਆ।
ਫਿਰ ਚੁੱਪ ਕਰਕੇ ਇਹਨਾਂ ਨੇ 2 ਕਰੋੜ ਰੁਪਈਆ ਦੇ ਦਿੱਤਾ। ਚਲੋ ਉਹ ਠੀਕ ਆ, ਪਰ ਮੈਨੂੰ ਇਹ ਗੱਲ ਦੱਸੋ ਕਿ ਸ਼ਹੀਦ ਲਿਖ ਰਿਹਾ ਭਗਵੰਤ ਮਾਨ, ਮੈਂ ਕਹਿੰਦਾ ਇਹਨਾਂ ਨੂੰ ਸ਼ਰਮ ਦੇ ਨਾਲ ਪਾਣੀ ਪਾਣੀ ਹੋ ਜਾਣਾ ਚਾਹੀਦਾ ਕਿ ਭਾਈ ਜੇ ਇਹ ਸ਼ਹੀਦ ਹੈ ਮਰਨ ਵਾਲਾ, ਤੇ ਮਾਰਨ ਵਾਲੇ ਨੂੰ ਕੀ ਕਹੋਗੇ? ਮਾਰਨ ਵਾਲਾ ਤਾਂ ਤੁਹਾਡਾ ਹੈ ਨਾ, ਉਹਨੂੰ ਕੀ ਕਹੋਗੇ? ਉਹਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਇਹਨਾਂ ਨੇ। ਸੋ ਇਹ ਕਹਾਣੀ ਜਿਹੜੀ ਆ ਕੁੱਲ ਮਿਲਾ ਕੇ ਇਹਨਾਂ ਦੀ ਜੋ ਰਜ਼ੀਮ ਚੱਲ ਰਹੀ ਆ ਉਹਦਾ ਇੱਕ ਬੜਾ ਨਕਾਰਾਤਮਕ ਤੇ ਬੜਾ ਖਤਰਨਾਕ ਪਹਿਲੂ ਉਜਾਗਰ ਕਰਦੀ ਹੈ, ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਬਰੀਕੀ ਨਾਲ ਪਕੜਨ ਵਾਲੀ ਗੱਲ ਹੈ ਜੀ। ਦੂਜੀ ਚੀਜ਼ ਕਿ ਇਸੇ ਹੀ ਹਲਕੇ ਦੇ ਪਿੰਡ ਕੰਗ ਦੇ ਵਿੱਚ ਇੱਕ ਔਰਤ ਜੋ ਘਰ ਦੇ ਵਿੱਚ ਪਾਠ ਕਰ ਰਹੀ ਸੀ, ਉਹਨੂੰ ਤੇਜ਼ ਹਥਿਆਰਾਂ ਨਾਲ ਕੱਟ ਦਿੱਤਾ ਜਾਂਦਾ ਹੈ। ਗੁਰਸਿੱਖ ਬੀਬੀ ਪਾਠ ਤੇ ਬੈਠੀ ਆ, ਲੁੱਟ ਖਸੁੱਟ ਹਿਸਾਬ ਲਾ ਲਓ। ਤਾਂ ਇਸ ਹਲਕੇ ਦੇ ਵਿੱਚੋਂ ਅੱਗੇ ਵੀ ਬਹੁਤ ਸਾਰੇ ਵਿਵਾਦ ਜਿਹੜੇ ਆ ਉਹ ਸਾਹਮਣੇ ਆ ਚੁੱਕੇ ਆ, ਖਾਸ ਤੌਰ ਤੇ ਐਮਐਲਏ ਦੇ ਨਾਲ ਜੁੜੇ। ਐਮਐਲਏ ਸਾਹਿਬ ਨਾਲ ਜਦੋਂ ਵੀ ਗੱਲ ਕਰੀਏ ਉਹ ਹਮੇਸ਼ਾ ਆਪਣਾ ਪੱਖ ਸਾਫ਼ ਰੱਖ ਕੇ ਦੂਜੇ ਤੇ ਗੱਲ ਸੁੱਟ ਦਿੰਦੇ ਆ। ਪਰ ਇਹ ਭਗਵੰਤ ਮਾਨ ਹੋਰਾਂ ਨੂੰ ਵੇਖਣਾ ਪਊਗਾ ਕਿ ਮਾਝੇ ਦੀ ਧਰਤੀ ਤੋਂ ਹੀ ਅਕਾਲੀ ਭਾਜਪਾ ਸਰਕਾਰ ਦਾ ਪਤਨ ਸਟਾਰਟ ਹੋਇਆ ਸੀ। ਸ਼ਹਿਟਾ ਕਾਂਡ, ਐਸਸੀ ਬੀਬੀ ਦੀ ਕੁੱਟਮਾਰ, ਜਿਹਦੇ ਵਿੱਚ ਇਹੀ ਐਮਐਲਏ ਉਦੋਂ ਨਾਮਜ਼ਦ ਵੀ ਹੋਇਆ ਸੀ। तो सर ਇਹਨਾਂ ਨੂੰ ਸੰਭਲਣਾ ਪਊਗਾ, ਬਹੁਤ ਹੀ ਗਲਤ ਦਿਸ਼ਾ ਵੱਲ ਗੱਡੀ ਜਾ ਰਹੀ ਆ, ਬਹੁਤ ਹੀ ਗਲਤ ਦਿਸ਼ਾ ਵੱਲ। ਸੋ ਇਸ ਮਾਮਲੇ ਦੇ ਵਿੱਚ ਅਹਿਮ ਗੱਲ ਇਹ ਹੋ ਜਾਂਦੀ ਆ ਕਿ 20 ਦੋਸ਼ੀਆਂ ਤੇ ਪਰਚਾ ਪਾਇਆ, ਹੁਣ ਤੱਕ ਤੁਸੀਂ ਫੜਿਆ ਕੋਈ ਕਿਉਂ ਨਹੀਂ? ਮੇਨ ਇਹ ਵੀ ਗੱਲ ਆ ਕਿ ਇੱਕ ਬਹੁਤ ਵੱਡਾ ਡੋਲਿਆਂ ਵਾਲਾ ਡੀਐਸਪੀ ਵੱਜਦਾ ਮਹਿਕਮੇ ਦੇ ਵਿੱਚ, ਉਹ ਮੌਕੇ ਤੇ ਹਾਜ਼ਰ ਸੀ। ਕਿ ਡੋਲੇ ਤੁਸੀਂ ਰੀਲਾਂ 'ਚ ਇੱਥੇ ਦੁਨੀਆ ਨੂੰ ਵਿਖਾਉਣ ਜੋਗੇ ਰੱਖੇ ਆ? ਜੀ ਲਾਹਨਤ ਹੈ ਇਹੋ ਜੀ ਬੋਡੀ ਤੇ ਜਿਹੜੀ ਮੌਕੇ ਸਿਰ ਆਪਣੇ ਬੰਦੇ ਲਈ ਕੁਝ ਕਰ ਹੀ ਨਾ ਸਕੇ। ਕੀ ਰਿਟੈਲੀਏਸ਼ਨ ਸੀਗਾ ਤੁਹਾਡਾ? ਕੀ ਜਵਾਬੀ ਕਾਰਵਾਈ ਸੀ ਤੁਹਾਡੀ? ਗੈਂਗਸਟਰ ਤਾਂ ਤੁਸੀਂ ਲਿਜਾ ਕੇ ਪਾਸੇ ਕਿਤੇ ਕਿਸੇ ਨੂੰ ਨਹਿਰ 'ਚ ਉੱਥੇ ਤਾਰ ਦਿੰਦੇ ਹੋ, ਕਿਸੇ ਨੂੰ ਤੁਸੀਂ ਪੱਟ 'ਚ ਗੋਲੀ ਮਾਰ ਦਿੰਦੇ ਹੋ, ਕੋਈ ਸਨੈਚਰ ਫੜ ਲਵੇ ਉਹਦੇ ਗੋਡੇ 'ਚ ਗੋਲੀ ਮਾਰ ਦਿੰਦੇ ਹੋ। ਕੀ ਗੱਲ ਹੈ ਵੀ ਇਹਨਾਂ ਦੇ ਗੋਡਿਆਂ 'ਚ ਗੋਲੀਆਂ ਮਾਰਨ ਲਈ ਮੁੱਕ ਗਈਆਂ ਸੀ? ਜਦੋਂ ਤੁਹਾਡੇ ਬੰਦੇ ਨੂੰ ਉਹਨਾਂ ਨੇ 3 ਫੈਰ ਮਾਰੇ ਆ, ਕੁਝ ਤੁਹਾਡੇ ਕੁੱਟ ਕੇ ਜ਼ਖਮੀ ਕਰ ਦਿੱਤੇ, ਤੁਸੀਂ ਕਾਰਵਾਈ ਕੀ ਕੀਤੀ? ਉਲਟਾ ਇਹ ਤਾਂ ਭੱਜ ਗਏ ਨੇ ਉੱਥੋਂ। ਮੈਨੂੰ ਲੱਗਦਾ ਕਿ ਇਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ। ਉਹ ਡੌਲਿਆਂ ਵਾਲਾ ਡੀਐਸਪੀ ਜਿਹੜਾ ਹੈ ਉਹਨੂੰ ਵੀ ਲਿਆਉਣਾ ਚਾਹੀਦਾ ਕਿ ਤੂੰ ਕੱਲੇ ਜਿਮ ਦੀਆਂ ਮਸ਼ੀਨਾਂ ਤੋੜਨ ਜੋਗਾ ਹੀ ਆ, ਪਤਾ ਨਹੀਂ ਫੀਸ ਦਿੰਦਾ ਕਿ ਨਹੀਂ ਦਿੰਦਾ। ਸੋ ਇਸ ਕਰਕੇ ਮੇਰਾ ਮੰਨਣਾ ਇਹ ਆ ਕਿ ਇਹਦੀ ਜਾਂਚ ਵੀ ਹੋਣੀ ਚਾਹੀਦੀ ਆ, ਵਿਭਾਗੀ ਜਾਂਚ ਇਹ ਵੀ ਹੋਣੀ ਚਾਹੀਦੀ ਆ ਕਿ ਉੱਥੇ ਪੁਲਿਸ ਪਾਰਟੀ ਦੇ ਕੋਲ ਕਿਸ ਤਰ੍ਹਾਂ ਦਾ ਪ੍ਰਬੰਧ ਸੀ, ਕਿੰਨੀ ਨਫਰੀ ਸੀ, ਕੌਣ ਲੀਡ ਕਰ ਰਿਹਾ ਸੀ, ਕੀ ਕਾਰਵਾਈ ਹੋਈ ਆ, ਕੀ ਇਹਨਾਂ ਨੇ ਜਵਾਬੀ ਕਾਰਵਾਈ ਕੀਤੀ ਆ, ਇਸ ਪੱਖ ਤੋਂ ਵੀ ਜਾਂਚ ਹੋਣੀ ਚਾਹੀਦੀ ਆ। ਤੇ ਸਰਪੰਚ ਤੇ ਇਹਨਾਂ ਨੂੰ ਚਾਹੀਦਾ ਲੱਭ ਕੇ ਤੇ ਉਹਨੂੰ ਲਿਆਉਣ ਹੁਣ ਜਲਦੀ ਤੋਂ ਜਲਦੀ, ਬਹੁਤ ਵੱਡਾ ਗੁਨਾਹ ਕੀਤਾ ਉਸਨੇ। ਸੋ ਇਸ ਵਾਸਤੇ ਮਾਨ ਸਾਹਿਬ ਨੂੰ ਚੰਗੀ ਤਰ੍ਹਾਂ ਦੇਖਣਾ ਚਾਹੀਦਾ ਕਿ ਤੁਹਾਡੇ ਰਾਜ ਦੇ ਵਿੱਚ ਇਹ ਬਣ ਕੀ ਰਿਹਾ, ਇਹ ਚੱਲ ਕੀ ਰਿਹਾ, ਤੇ ਤੁਸੀਂ ਇੰਨਾ ਗੋਲਮੋਲ ਕਰਦੇ ਹੋ ਕਿ ਅੱਜ ਕਿਤੇ ਵੀ ਤੁਸੀਂ ਆਪਣੀ ਪੋਸਟ ਦੇ ਵਿੱਚ ਜ਼ਿਕਰ ਨਹੀਂ ਕੀਤਾ ਕਿ ਅਸੀਂ ਦੋਸ਼ੀਆਂ ਨੂੰ ਕਰੜੀ ਸਜ਼ਾ ਦਿਵਾਵਾਂਗੇ। ਜੀ ਇਹ ਤਾਂ ਹੈ। ਸੋ ਕੀ ਕਹਿ ਸਕਦੇ ਆ ਇਹੋ ਜੀ, ਫਿਰ ਜਿੱਦਾਂ ਤੁਸੀਂ ਕਿਹਾ ਕਿ ਜੇ ਉਹਨੂੰ ਸ਼ਹੀਦ ਕਹਿ ਰਹੇ ਹੋ ਤਾਂ ਉਹਨੂੰ ਕੀ ਕਹੋਗੇ? ਇਹੀ ਤਾਂ ਤਰਾਸਦੀ ਹੈ ਨਾ, ਇੱਕ ਪੱਖ ਰੱਖ ਲਿਆ ਜਾਂਦਾ ਹੈ ਤੇ ਦੂਸਰਾ ਪੱਖ ਜਿਹੜਾ ਅਸਲ 'ਚ ਬਹੁਤ ਵੱਡਾ ਹੁੰਦਾ ਹੈ ਉਸ ਨੂੰ ਇਹ ਇਗਨੋਰ ਕਰ ਦਿੰਦੇ ਨੇ, ਕਿਉਂਕਿ ਉਹਦੇ ਨਾਲ ਗੱਲ ਆਪਣੇ ਹੀ ਬੰਦੇ ਦੇ ਉੱਪਰ ਆ ਜਾਂਦੀ ਹੈ। ਸੋ ਅੱਗੇ ਚੱਲੀਏ ਜੀ। ਉਧਰ ਜੌੜਾ ਮਾਜਰਾ ਹੁਣੀ ਆਖਰਕਾਰ ਮੁੜੇ ਨੇ ਪਿੱਛੇ ਨੂੰ, ਕਹਿੰਦੇ ਮਾਫੀ ਮੰਗ ਲਈ ਹੈ। ਕੱਲੀ ਮਾਫੀ ਹੈ ਜਾਂ ਫਿਰ ਕੋਈ ਸਪਸ਼ਟੀਕਰਨ ਵੀ ਦੇ ਰਹੇ ਨੇ ਵੀ ਭਾਈ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਸੀ, ਮੈਂ ਆਹ ਕਹਿ ਰਿਹਾ ਸੀ? ਕਿੱਥੇ ਤੋਂ ਜਾ ਕੇ ਗੱਲ ਮੁੱਕੀ ਹੈ ਹੁਣ ਦੱਸਿਓ ਜ਼ਰਾ। ਦੇਖੋ ਗੁਰਪ੍ਰੀਤ ਜੀ, ਗੱਲ ਇਹ ਆ ਕਿ ਇਹਨਾਂ ਨੂੰ ਤੇ ਪਹਿਲੇ ਦਿਨ ਹੀ ਮਾਫੀ ਮੰਗ ਲੈਣੀ ਚਾਹੀਦੀ ਸੀਗੀ। ਜਿਸ ਦਿਨ ਇਹਨਾਂ ਨੇ ਆ ਕੇ ਸਪਸ਼ਟੀਕਰਨ ਦਿੱਤਾ ਤੇ ਉਸ ਸਪਸ਼ਟੀਕਰਨ ਤੇ ਆਪਾਂ ਤਾਰਕਿਕ ਤਰੀਕੇ ਨਾਲ ਕਾਊਂਟਰ ਵੀ ਕੀਤਾ, ਇਹਨਾਂ ਨੂੰ ਉਦੋਂ ਹੀ ਮਾਫੀ ਮੰਗਣੀ ਚਾਹੀਦੀ ਸੀਗੀ। ਤਾਂ ਇਹਨਾਂ ਨੇ ਚਲੋ ਅੱਜ ਜਿਹੜੀ ਗੱਲ ਕਹੀ ਹੈ ਕਿ ਮੇਰਾ ਮਕਸਦ ਟੀਚਰਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀਗਾ, ਉਹ ਸਾਡੇ ਸਾਰਿਆਂ ਦੇ ਸਤਿਕਾਰਯੋਗ ਆ, ਸਾਡੇ ਗੁਰੂ ਹੈ, ਮਤਲਬ ਕਿ ਉਸਤਾਦ ਆ, ਮੈਂ ਪੂਰੇ ਪੰਜਾਬ ਦੇ ਅਧਿਆਪਕਾਂ ਤੋਂ ਮਾਫੀ ਮੰਗਣਾ ਹੈ। ਤੇ ਇਹੀ ਗੱਲਾਂ ਉਦੋਂ ਤੁਸੀਂ ਕਰ ਦਿੰਦੇ ਤੇ ਠੀਕ ਸੀ। 100 ਗੰਢਾ ਵੀ ਖਾਣਾ 100 ਡੰਡਾ ਵੀ ਖਾਣਾ ਠੀਕ ਨਹੀਂ ਹੈ ਸਰ। ਗੱਲ ਇਹ ਆ ਕਿ ਦੇਖੋ ਮੈਂ ਹੁਣ ਤੁਹਾਨੂੰ ਇੱਕ ਹੋਰ ਵਿਚਲੀ ਗੱਲ ਦੱਸਾਂ। ਹਰਜੋਤ ਬੈਂਸ ਹੈਗੇ ਆ ਦਿੱਲੀ ਵਾਲਿਆਂ ਦੇ ਬਹੁਤ ਨੇੜੇ। ਚੌੜਾ ਮਾਜਰਾ
ਇਹ ਮਾਜਰੇ ਜ਼ਿਆਦਾਤਰ ਕਹਿ ਲਓ ਕਿ ਉੱਥੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਹੈਗੇ ਨੇ ਮਾਜਰਾ, ਪਠਾਨ ਮਾਜਰਾ, ਵੈਸੇ ਉਦਾਂ ਗੱਜਣ ਮਾਜਰਾ ਵੀ ਉਹ ਇਧਰਲੀ ਸਾਈਡ ਆ ਜਾਂਦੇ ਆ, ਅਮਰਕੋਟ ਵਾਲੀ ਸਾਈਡ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜੇ ਮਾਜਰੇ ਆ ਜ਼ਿਆਦਾਤਰ ਵਿਧਾਇਕ ਪਟਿਆਲੇ ਜ਼ਿਲ੍ਹੇ ਨਾਲ ਸੰਬੰਧਿਤ, ਇਹ ਹੈਗੇ ਆ ਮਾਨ ਕੈਂਪ ਦੇ। ਪਿਛਲੀ ਗੱਲ ਤੁਹਾਨੂੰ ਦੱਸਾਂ, ਹਰਜੋਤ ਬੈਂਸ ਨੇ ਕੋਈ ਮੌਕਾ ਨਹੀਂ ਗਵਾਇਆ, ਨਾਲ ਦੀ ਨਾਲ ਹੀ ਕ੍ਰਿਟੀਸਾਈਜ਼ ਕਰ ਦਿੱਤਾ ਸੀਗਾ ਜੌੜੇ ਮਾਜਰਾ ਨੂੰ। ਸਮਝਦੇ ਹੋ ਨਾ? ਇਹਨਾਂ ਨੂੰ ਮੰਤਰੀ ਤੋਂ ਲਾਇਆ ਗਿਆ ਜਦੋਂ ਇਹ ਹੈਲਥ ਮਿਨਿਸਟਰ ਸੀ, ਫਿਰ ਦੂਜਾ ਮੰਤਰਾਲਾ ਦਿੱਤਾ ਗਿਆ, ਲਾਇਆ ਗਿਆ। ਇਹ ਸਭ ਅੰਦਰੂਨੀ ਗੇਮਾਂ ਸੀ, ਤੁਹਾਨੂੰ ਯਾਦ ਹੋਏਗਾ। ਸੋ ਇਸ ਵਾਸਤੇ ਮੇਰੇ ਖਿਆਲ ਦੇ ਨਾਲ ਹੁਣ ਵੀ ਇਸ ਗੱਲ ਦਾ, ਕਿਉਂਕਿ ਮਨੀਸ਼ ਸਿਸੋਦੀਆ ਦੇ ਬਹੁਤ ਨੇੜੇ ਆ ਹਰਜੋਤ ਬੈਂਸ, ਉਹ ਖੁਦ ਤੁਹਾਨੂੰ ਪਤਾ ਸਿੱਖਿਆ ਮੰਤਰੀ ਰਹਿ ਚੁੱਕੇ ਆ ਸਿਸੋਦੀਆ ਸਾਹਿਬ, ਤਾਂ ਟੀਚਿੰਗ ਲਾਈਨ ਤਾਂ ਉਹਨਾਂ ਦਾ ਤੁਹਾਨੂੰ ਪਤਾ ਹੀ ਆ, ਬਹੁਤ ਨੇੜ ਦਾ ਪੇਸ਼ਾ ਹੈ। ਸੋ ਇਸ ਵਾਸਤੇ ਮੈਨੂੰ ਲੱਗਦਾ ਕਿ ਪਾਰਟੀ ਦੇ ਅੰਦਰੋਂ ਵੀ ਦਬਾਅ ਬਣਿਆ ਕਿ ਤੁਹਾਨੂੰ ਮਾਫੀ ਮੰਗਣੀ ਪਵੇਗੀ। ਮਾਫੀ ਮੰਗਣ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ, ਪਰ ਮੈਂ ਵਾਰ-ਵਾਰ ਕਹੂੰਗਾ ਕਿ ਚੇਤਨ ਸਿੰਘ ਜੌੜਾ ਮਾਜਰਾ ਸੰਭਲ ਜਾਵੇ ਤੇ ਠੀਕ ਆ। ਮੈਂ ਅੱਗੇ ਕਹਿੰਦਾ ਹੁੰਦਾ ਕਿ ਇਹਨਾਂ ਦੇ ਕੁਝ ਐਮਐਲਏ ਬਾਰੇ, ਜਿਵੇਂ ਉਹ ਕਹਿੰਦੇ ਹੁੰਦੇ ਨਾ ਮੌਸਮ ਦੀ ਭਵਿੱਖਬਾਣੀ, ਤੇ ਮੈਂ ਉਹ ਭਵਿੱਖਬਾਣੀ ਕਰ ਰਿਹਾ ਵੀ ਕਿਤੇ ਗਰਜ ਨਾਲ ਛਿੱਟੇ ਪੈਣੇ ਆ, ਕਿਤੇ ਕਹਿ ਲਓ ਕਿ ਟੁੱਟਵੀਂ ਬੱਦਲਵਾਈ ਰਹਿਣੀ ਆ, ਕਿਤੇ ਬਿਜਲੀ ਲਿਸ਼ਕੇਗੀ, ਕਿਤੇ ਬਿਜਲੀ ਪੈ ਵੀ ਸਕਦੀ ਆ, ਕਿਤੇ ਤੇਜ਼ ਹਵਾਵਾਂ ਚੱਲਣਗੀਆਂ, ਕਿਤੇ ਐ ਕਹਿ ਲਓ ਕਿ ਹਨੇਰ ਆ ਜਾਏਗਾ, ਤੇ ਕਈਆਂ ਦੀ ਫਸਲ ਤੇ ਗੜੇਮਾਰੀ ਵੀ ਹੋਣੀ ਆ। ਚੇਤਨ ਸਿੰਘ ਜੌੜੇ ਮਾਜਰਾ ਉਹਨਾਂ ਖੇਤਾਂ ਚੋਂ ਆ ਜਿਨ੍ਹਾਂ ਦੇ ਉੱਤੇ ਗੜੇਮਾਰੀ ਦੀ ਪੂਰੀ ਸੰਭਾਵਨਾ ਹੈ। ਜੇ ਤੇ ਬਚ ਜਾਣ ਤੇ ਚੰਗੇ ਆ, ਤੇ ਨਹੀਂ ਤੇ ਫਿਰ ਤੁਹਾਨੂੰ ਪਤਾ ਹੀ ਆ ਜੋ ਹਾਲਾਤ ਬਣਦੇ ਆ। ਇਹਨਾਂ ਦੇ ਬਹੁਤ ਵਿਵਾਦ ਨੇ, ਬਹੁਤ ਚਰਚੇ ਨੇ ਪਟਿਆਲੇ ਜ਼ਿਲ੍ਹੇ ਦੇ ਵਿੱਚ। ਇਹਨਾਂ ਨੂੰ ਆਪਣਾ ਹੰਕਾਰ ਜਿਹੜਾ ਹੈ ਉਹ ਟੋਕਰਾ ਸਿਰ ਤੋਂ ਲਾ ਕੇ ਰੱਖ ਦੇਣਾ ਚਾਹੀਦਾ ਹੈ। ਸੋ ਗੱਲ ਇਹ ਆ ਕਿ ਇਹ ਐਸੀ ਇੱਕ ਤਿਲਕਵੀਂ ਜਗ੍ਹਾ ਹੁੰਦੀ ਹੈ ਸਿਆਸਤ, ਜਿਹਦੇ ਵਿੱਚ ਬੰਦਾ ਤਿਲਕਿਆ ਨਾ ਜਿਹੜਾ, ਉਹ ਮੁੜ ਕੇ ਉੱਠਦਾ ਨਹੀਂ ਹੈ। ਚੇਤਨ ਸਿੰਘ ਜੌੜੇ ਮਾਜਰਾ ਨੇ ਮਾਫੀ ਜ਼ਰੂਰ ਮੰਗੀ ਆ, ਪਰ ਪਹਿਲਾਂ ਆਪਣੀ ਹਰਕਤ ਨੂੰ ਸਹੀ ਸਿੱਧ ਕਰਨ ਵਾਸਤੇ ਭਾਸ਼ਣਬਾਜ਼ੀ ਕੀਤੀ ਸਪਸ਼ਟੀਕਰਨ ਦੇ ਰੂਪ ਚ। ਅੱਜ ਇਹਨਾਂ ਨੇ ਮਾਫੀ ਮੰਗ ਕੇ ਸਿੱਧ ਕਰ ਦਿੱਤਾ ਹੈ ਕਿ ਉਹ ਪਹਿਲੇ ਦਿਨ ਵੀ ਗਲਤ ਸਨ, ਦੂਸਰੇ ਦਿਨ ਵੀ ਗਲਤ ਸਨ। ਚਲੋ ਅੱਜ ਕੁਛ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਸਹੀ ਹੈ, ਪਰ ਇਹ ਤਾਂ ਆ ਕਿ ਜੇ ਇਹ ਬੰਦੇ ਸਬਕ ਲੈਣ, ਤੇ ਜੇ ਵਾਰ-ਵਾਰ ਗਲਤੀ ਕਰੀਏ ਤਾਂ ਉਸ ਬੰਦੇ ਨੂੰ ਢੀਠ ਕਿਹਾ ਜਾਂਦਾ, ਢੀਠ। ਸੋ ਇਹ ਢੀਠਤਾ ਇਹਨਾਂ ਨੂੰ ਤਿਆਗਣੀ ਚਾਹੀਦੀ ਆ। ਜੀ ਇਹ ਤਾਂ ਹੈ। ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਉਧਰ ਤਲਵਾੜਾ ਨਗਰ ਕੌਂਸਲ ਦੀ ਚੋਣ ਦੇ ਵਿੱਚ ਹੰਗਾਮਾ ਹੋਇਆ। ਮੈਂ ਦੇਖ ਰਿਹਾ ਸੀ ਕਿ ਦਸੂਹਾ ਵਾਲੇ ਐਮਐਲਏ ਸਾਹਿਬ ਵੀ ਸੀ ਤੇ ਉਹ ਕਾਂਗਰਸ ਦੇ ਸਾਬਕਾ ਐਮਐਲਏ ਨਾਲ ਕਿਸੇ ਖਿੱਚੋਤਾਣ ਦੇ ਵਿੱਚ ਪਏ ਹੋਏ ਸੀ। ਦੇਖੋ ਐਮਐਲਏ ਦਾ ਤਾਂ ਨਹੀਂ ਮੈਨੂੰ ਪਤਾ, ਐਮਐਲਏ ਦੇ ਪਿਤਾ ਤੇ ਭਰਾ ਦਾ ਜ਼ਿਕਰ ਆ ਰਿਹਾ ਹੈ ਕਿ ਉੱਥੇ ਕਾਫੀ ਜਿਹੜਾ ਹੈ ਉਹ ਵਿਵਾਦ ਹੋਇਆ। ਐਮਐਲਏ ਦਾ ਤਾਂ ਮੈਨੂੰ ਪਤਾ ਨਹੀਂ ਹੈ ਜੀ, ਮੈਂ ਕਨਫਰਮ ਨਹੀਂ ਹਾਂ, ਪਰ ਉਹਦੇ ਬਾਪ ਦਾ ਅਤੇ ਭਰਾ ਦਾ ਜ਼ਿਕਰ ਜ਼ਰੂਰ ਆ ਰਿਹਾ ਕਿ ਉਹ ਹੱਥੋਂ ਪਾਈ ਹੋਏ ਨੇ। ਤੇ ਕੁਝ ਉੱਥੋਂ ਦੇ ਪੱਤਰਕਾਰ ਵੀ ਤੁਹਾਨੂੰ ਪਤਾ ਹੀ ਆ ਕਿ ਪੱਤਰਕਾਰ ਵੀ ਇੱਕ ਸ਼ਹਿਰ ਦੇ ਵਿੱਚ ਕਈ ਤਰ੍ਹਾਂ ਦੇ ਹੁੰਦੇ ਆ। ਤਾਂ ਇੱਕ ਬਹੁਤ ਸੀਨੀਅਰ ਪੱਤਰਕਾਰ ਨੇ ਤੇ ਸਾਡੇ ਤੱਕ ਪਹੁੰਚ ਕੀਤੀ ਹੈ ਕਿ ਇਹਨਾਂ ਨੇ ਉੱਥੇ ਕੁਝ ਮੀਡੀਆ ਕਰਮਚਾਰੀਆਂ ਨਾਲ ਵੀ ਬਦਤਮੀਜ਼ੀ ਕੀਤੀ ਆ। ਤੇ ਕੁਝ ਵੀਡੀਓ ਸਾਹਮਣੇ ਆਈ ਹੈ, ਬਹੁਤ ਧੱਕੇ ਦੇ ਨਾਲ ਧੱਕੇ ਧੁੱਕੇ ਵੀ ਮਾਰੇ ਨੇ ਕਿ ਪੱਤਰਕਾਰ 2-3 ਸੀਗੇ ਉੱਥੇ। ਹਾਂਜੀ, ਪਰ ਮੈਂ ਖੁਦ ਗੱਲ ਕੀਤੀ ਆ ਕਰਮਵੀਰ ਕੰਗ ਦੇ ਨਾਲ, ਜਿਹੜੇ ਵਿਧਾਇਕ ਆ। ਉਹ ਕਹਿੰਦੇ ਨਹੀਂ ਜੀ, ਕਿਸੇ ਪੱਤਰਕਾਰ ਨਾਲ ਗੱਲ ਹੀ ਨਹੀਂ ਹੋਈ ਇਸ ਤਰ੍ਹਾਂ ਦੀ, ਪੱਤਰਕਾਰ ਤਾਂ ਸਾਡੇ ਭਰਾ ਨੇ ਜੀ। ਤਾਂ ਇਹ ਮੰਨਦੇ ਵੀ ਨਹੀਂ ਆ ਨਾ। ਹਾਂ, ਇਹ ਜ਼ਰੂਰ ਕਿਹਾ ਨੇ ਕਿ ਮੇਰੇ ਪਿਤਾ ਨੂੰ ਇਹਨਾਂ ਨੇ ਰੋਕਿਆ ਕਿ ਤੂੰ ਅੰਦਰ ਨਹੀਂ ਜਾ ਸਕਦਾ, ਤੇ ਬਈ ਉਹਨਾਂ ਨੇ ਕਿਹਾ ਕਿ ਠੀਕ ਹੈ ਮੈਂ ਅੰਦਰ ਨਹੀਂ ਜਾਵਾਂਗਾ। ਪਰ ਇਹ ਤੁਹਾਨੂੰ ਪਤਾ ਹੀ, ਉਹ ਕਹਿੰਦੇ ਕਿ ਕਾਂਗਰਸੀ ਜਿਹੜੇ ਆ ਉਹ ਇਦਾਂ ਦੇ ਹੀ ਆ ਬੰਦੇ ਕਿ ਇਹ ਹਾਲੇ ਵੀ ਆਪਦੀ ਤਾਕਤ ਨੂੰ ਭੁੱਲਦੇ ਨਹੀਂ ਆ, ਤੇ ਇਹਨਾਂ ਨੇ ਬਦਤਮੀਜ਼ੀ ਕੀਤੀ ਆ, ਮਤਲਬ ਕਿ ਉਹ ਇਹਨਾਂ ਤੇ ਸੁੱਟਦੇ ਪਏ ਆ। ਪਰ ਮੇਰੇ ਖਿਆਲ ਦੇ ਨਾਲ ਜੋ ਵੀਡੀਓਜ਼ ਨੇ, ਜੋ ਫੁਟੇਜ ਨੇ, ਉਹ ਇਹਨਾਂ ਦੇ ਦਾਅਵੇ ਨੂੰ ਬਿਲਕੁਲ ਕਹਿ ਲੋ ਕਿ ਉਲਟ ਰੱਖਦੇ ਆ। ਤਾਂ ਬਹਿਸਬਾਜ਼ੀ ਤੇ ਜਿਵੇਂ ਆਪਾਂ ਕਹਿੰਦੇ ਆ ਕਿ ਧੱਕਾ ਮੁੱਕੀ, ਉਹ ਸਭ ਕੁਝ ਦੇਖਿਆ ਜਾ ਸਕਦਾ ਹੈ। ਤਾਂ ਖੈਰ ਅੱਜ ਕਾਂਗਰਸ ਦੇ ਸਾਬਕਾ ਵਿਧਾਇਕ ਮੇਰੇ ਖਿਆਲ ਦੇ ਨਾਲ ਉਹ ਪੀਸੀ ਵੀ ਕਰ ਰਹੇ ਸਨ, ਇੱਕ ਵੀਡੀਓ ਮੈਂ ਉਹਨਾਂ ਦਾ ਦੇਖਿਆ। ਤਾਂ ਗੱਲ ਤੇ ਇਹ ਆ ਕਿ ਅੱਗੇ ਵੀ ਕੰਗ ਸਾਹਿਬ ਦਾ ਮੇਰੇ ਖਿਆਲ ਦੇ ਨਾਲ ਰੌਲਾ ਪਿਆ ਸੀਗਾ, ਤੁਹਾਨੂੰ ਪਤਾ ਟੋਲ ਪਲਾਜ਼ੇ ਤੇ ਸ਼ਾਇਦ ਇੱਕ ਜ਼ਮੀਨੀ ਵਿਵਾਦ।
ਮਿੰਟੂ ਜੀ ਮਾਫੀ ਚਾਹੁੰਦਾ, ਇੱਥੇ ਦਰੁਸਤ ਕਰ ਦਈਏ ਆਪਾਂ, ਇਹਨਾਂ ਦਾ ਨਾਮ ਹੈ ਕਰਮਵੀਰ ਸਿੰਘ ਘੁੰਮਣ। अच्छा घुमान मैं कंकर, ठीक है ਜੀ घुमान, ਜੀ ਜੀ सॉरी सॉरी सॉरी, हाँ जी घुमान मैं कंकर है जी। ਜੀ अच्छा ये घुमान साहब है जी, ठीक है जी करमवीर सिंह घुमान, ये मैनूं लगदा गए भी इत्थों ही आ, बाहरों ही आ ਜੀ ਜੀ शायद यूएस तो शायद। चलो हाँ जी मैं भुल रहा सीगा। ਤਾਂ ਵਿਧਾਇਕ ਸਾਹਿਬ ਦਾ ਅੱਗੇ ਵੀ ਰੌਲਾ ਪੈ ਗਿਆ ਸੀ ਟੋਲ ਪਲਾਜ਼ੇ ਤੇ, ਇੱਕ ਜ਼ਮੀਨੀ ਵਿਵਾਦ ਦੇ ਵਿੱਚ ਵੀ ਇਹਨਾਂ ਦਾ ਨਾਮ ਉਛਲਿਆ ਸੀ। ਸੋ ਇਹਨਾਂ ਨੂੰ ਮਤਲਬ ਕਿ ਐਮਐਲਏ ਸਾਹਿਬ ਹੈ ਜਿਹੜੇ, ਇਹਨਾਂ ਨੂੰ ਇੱਕ ਤੇ ਚੀਜ਼ ਇਹ ਵੇਖਣੀ ਚਾਹੀਦੀ ਆ ਕਿ ਤੁਹਾਡੇ ਰਿਸ਼ਤੇਦਾਰ, ਤੁਸੀਂ ਉਸ ਰਾਜਨੀਤੀ ਦਾ ਬਦਲ ਬਣ ਕੇ ਆਏ ਹੋ ਜਿੱਥੇ ਪਰਿਵਾਰਵਾਦ ਨੂੰ ਰੱਦ ਕੀਤਾ ਗਿਆ, ਤਾਂ ਤੁਹਾਡੇ ਭਰਾ ਤੁਹਾਡੇ ਪਿਓ ਕੀ ਕਰਦੇ ਫਿਰਦੇ ਆ ਵੀ ਇਹੋ ਜੀ ਪ੍ਰਕਿਰਿਆ 'ਚ? ਮੈਨੂੰ ਤੇ ਸਮਝ ਨਹੀਂ ਆਉਂਦੀ। ਕਿਸੇ ਦੀ ਘਰ ਵਾਲੀ ਜਿਹੜੀ ਆ ਉਹ ਘੁੰਮੀ ਜਾਂਦੀ ਆ ਬਿਨਾਂ ਗੱਲ ਤੋਂ ਹੀ, ਕਿਸੇ ਦਾ ਕੋਈ ਪਿਓ, ਕਿਸੇ ਦਾ ਭਰਾ, ਵੀ ਤੁਹਾਡਾ ਕੀ ਆ? ਤੁਸੀਂ ਆਪ ਜਿੱਥੇ ਜਾ ਸਕਦੇ ਆ ਜਾਓ, ਜਿੱਥੇ ਨਹੀਂ ਜਾ ਸਕਦੇ ਆਪਣਾ ਸਟਾਫ ਭੇਜੋ, ਜਿੱਥੇ ਤੁਸੀਂ ਸਟਾਫ ਹੀ ਨਹੀਂ ਭੇਜ ਸਕਦੇ ਉੱਥੇ ਆਪਣਾ ਹੋਰ ਪਾਰਟੀ ਦਾ ਅਹੁਦੇਦਾਰ ਭੇਜੋ। ਇਹ ਕਮਾਲ ਦੀ ਗੱਲ ਹੈ ਕਿ ਨਾਲੇ ਤੁਸੀਂ ਪਰਿਵਾਰਵਾਦ ਸੁਖਬੀਰ ਸਿੰਘ ਬਾਦਲ ਹੋਰਾਂ ਤੇ ਨਿਸ਼ਾਨੇ ਕੱਸਦੇ, ਨਾਲੇ ਤੁਸੀਂ ਆਪਣੇ ਪੇ ਨੂੰ, ਆਪਣੇ ਭਰਾ ਨੂੰ ਤੁਸੀਂ ਅੱਗੇ ਰੱਖੀ ਫਿਰਦੇ ਹੋ। ਇਹ ਕਿਹੋ ਜੀ ਕਹਾਣੀ ਆ ਸਰ? ਇਹਨਾਂ ਦੀਆਂ ਗੱਲਾਂ ਹੁਣ ਜਿਹੜੇ ਮਨਵਿੰਦਰ ਸਿੰਘ ਗਿਆਸਪੁਰਾ, ਉਹਨਾਂ ਦੇ ਇੱਕ ਜਿਹੜੇ ਕਹਿ ਲੋ ਕਿ ਖਾਸਮ ਖਾਸ ਆ ਜੀ ਬੂਟਾ ਸਿੰਘ, ਉਹਦੀ ਚਰਚਾ ਚੱਲਣ ਡਈ ਹੈ। ਉਹ ਕਹਿੰਦੇ ਕਿ ਇੱਕ ਜ਼ਮੀਨੀ ਕਬਜ਼ੇ ਤੇ ਗਏ ਤੇ ਉੱਥੇ ਫਾਇਰ ਕਰ ਆਏ ਨੇ, ਪਰਚਾ ਹੋ ਗਿਆ। ਤੇ ਕਮਾਲ ਵੇਖੋ, ਅਸੀਂ ਉਹਨਾਂ ਨਾਲ ਵੀ ਗੱਲ ਕੀਤੀ, ਉਹਨਾਂ ਦੇ ਪੀਏ ਸਾਹਿਬ ਕਹਿੰਦੇ ਆ ਕਿ ਇਹ ਬੰਦਾ ਤੇ ਸਾਡੀ ਚਲੋ ਜਿੰਦ ਜਾਨ ਆ, ਪਰ ਜਿਸ ਵੇਲੇ ਉਹ ਵਾਰਦਾਤ ਵਾਪਰੀ ਉਹ ਤੇ ਇੱਥੇ ਲੋਕਾਂ ਦੀ ਸੇਵਾ ਪਿਆ ਕਰਦਾ ਸੀ, ਉਹ ਤੇ ਇੱਥੇ ਬੈਠਾ ਸੀਗਾ ਦਫ਼ਤਰ ਦੇ ਵਿੱਚ। ਤੇ ਮੈਂ ਕਿਹਾ ਜੀ ਫੇਰ ਪੁਲਿਸ ਤੁਹਾਡੇ ਨਾਲ ਧੱਕਾ ਕਰ ਰਹੀ? ਉਹ ਕਹਿੰਦੇ ਜੀ ਕਰ ਹੀ ਲੈਂਦੀ ਪੁਲਿਸ, ਧੱਕਾ ਹੀ ਕੀ ਕਰੀਏ। ਲਓ, ਇਹ ਹੈ ਕੋਈ ਲੌਜੀਕਲ ਜਵਾਬ ਹੈ? ਉਹ ਕਹਿੰਦੇ ਜੀ ਪੁਲਿਸ ਧੱਕਾ ਕਰਦੀ ਹੁੰਦੀ ਹੈ, ਇਹ ਖੁਦ ਉਹਨਾਂ ਦੇ ਪੀਏ ਨੇ ਗੱਲ ਕਹੀ ਹੈ ਮੈਨੂੰ ਅੱਜ। ਤਾਂ ਇਹੋ ਜਿਹੀਆਂ ਗੱਲਾਂ ਸਮਝ ਤੋਂ ਪਰੇ ਨੇ ਕਿ ਕੀ ਚੱਲ ਰਿਹਾ। ਖੈਰ ਇਹਨਾਂ ਨੂੰ ਥੋੜਾ ਜਿਹਾ ਸੁਧਾਰ ਕਰਨਾ ਚਾਹੀਦਾ, ਪਰ ਮੇਰੇ ਖਿਆਲ ਦੇ ਨਾਲ ਕਹਾਣੀ ਇੱਥੋਂ ਤੱਕ ਗਈ ਚਲੀ ਆ। ਹੁਣ ਗੁਰਪ੍ਰੀਤ ਜੀ ਗੱਲ ਇਹੋ ਹੀ ਸੋਚੀ ਜਾ ਰਹੀ ਆ ਕਿ ਬਈ ਅਗਲੀ ਵਾਰ ਦੀ ਝਾਕ ਤੇ ਘੱਟ ਹੀ ਰੱਖੀਏ, ਜੋ ਇਸ ਵੇਲੇ ਬਣਦਾ ਬਣਾਉਂਦਾ ਹੈ, ਜੋ ਚੱਲਦਾ ਚਲਾਉਂਦਾ ਹੈ, ਉਸ ਨੂੰ ਚਲਾਈ ਚੱਲੀਏ। ਸੋ ਕਹਿੰਦੇ ਵੀ ਗੱਡੀ ਨਾ ਸਾਡੇ ਫਾਜ਼ਿਲਕਾ ਆਪਾਂ ਖਿੱਚੀ ਕਹਿੰਦੇ, ਉਹ ਛਿੱਕੀ ਚੱਲ, ਇੱਥੇ ਇਹ ਕਹਿੰਦੇ ਵੀ ਗੱਡੀ ਛਿੱਕੀ ਚੱਲੋ, ਜਿਵੇਂ ਵੀ ਹੈਗਾ ਕੰਮ ਕਰ ਵੀ ਚੱਲਣ ਦਿਓ, ਬਾਅਦ ਚ ਵੇਖਾਂਗੇ। ਤਾਂ ਇਹਨਾਂ ਨੂੰ ਪਤਾ 30 40 50 ਟਿਕਟਾਂ ਤੇ ਇਹਨਾਂ ਦੀਆਂ ਕੱਟੀਆਂ ਜਾਣੀਆਂ ਨੇ, ਦਿੱਲੀ ਵਾਲਿਆਂ ਨੇ ਟਿਕਟਾਂ ਕੱਟ ਦੇਣੀਆਂ। ਸੋ ਇਸ ਕਰਕੇ ਇਹ ਉਦਾਂ ਟਿਕਟਾਂ ਕੱਟ ਰਹੇ ਜਿਵੇਂ ਕੰਡਕਟਰ ਕੱਟਦੇ ਹੁੰਦੇ ਆ। ਇਹਨਾਂ ਨੂੰ ਪਤਾ ਕਿ ਕੋਈ ਸਾਡੀਆਂ ਟਿਕਟਾਂ ਵੀ ਕੱਟੀਆਂ ਜਾਣੀਆਂ ਇੱਕ ਦਿਨ। ਲੱਗ ਤਾਂ ਐ ਹੀ ਰਿਹਾ ਕਿ ਸ਼ਾਇਦ ਇਹਨਾਂ ਨੂੰ ਵੀ ਹੁਣ ਸਮਝ ਆ ਚੁੱਕੀ ਹੈ ਕਿ ਅਗਲੀ ਵਾਰ ਦਾ ਤਾਂ ਔਖਾ ਹੀ ਲੱਗ ਰਿਹਾ ਹੈ, ਵੀ ਜਿਹੜਾ ਸਮਾਂ ਰਹਿੰਦਾ ਹੈ ਉਹਨੂੰ ਆਨੰਦ ਨਾਲ ਗੁਜ਼ਾਰੋ, ਤੇ ਜਿੰਨਾ ਕੁ ਧੱਕਾ ਤੁਸੀਂ ਕਰ ਸਕਦੇ ਹੋ, ਜਿੰਨਾ ਕੁ ਤੁਸੀਂ ਹੱਥ ਪੈਰ ਮਾਰ ਸਕਦੇ ਹੋ ਮਾਰ ਲਓ, ਮੁੜ ਕੇ ਪਤਾ ਨਹੀਂ ਕਦੋਂ ਬਹਾਰਾਂ ਆਉਣਗੀਆਂ। ਸੋ ਚਲੀਏ ਅਗਲੀ ਖਬਰ ਤੇ। ਉਧਰ ਲੁਧਿਆਣਾ ਦੀ ਜਿਹੜੀ ਇਲੈਕਸ਼ਨ ਹੈ, ਬੇਸ਼ੱਕ ਹਾਲੇ ਐਲਾਨ ਤਾਂ ਨਹੀਂ ਹੋਇਆ, ਪਰ ਰਸਮਾਂ ਤਕਰੀਬਨ ਸਾਰੀਆਂ ਹੀ ਹੋ ਗਈਆਂ ਨੇ, ਜ਼ੋਰ ਵੀ ਪੂਰੇ ਲੱਗ ਰਹੇ ਨੇ। ਆਸ਼ੂ ਹੁਣੀ ਤਾਂ ਕਹਿ ਰਹੇ ਨੇ ਵੀ ਮੈਨੂੰ ਜੇਲ੍ਹ 'ਚ ਸੁੱਟਣ ਦੀ ਤਿਆਰੀ ਹੈ, ਪਰ ਕਹਿੰਦੇ ਜਿੱਥੇ ਤੱਕ ਮਰਜ਼ੀ ਚਲੋ, ਇਲੈਕਸ਼ਨ ਤਾਂ ਮੈਂ ਲੜ ਕੇ ਹੀ ਹਟੂੰਗਾ। ਪਾਇਓ ਚਾਨਣਾ ਜੀ। ਦੇਖੋ, ਭਾਰਤ ਭੂਸ਼ਣ ਆਸ਼ੂ ਨੂੰ ਜੇ ਇਹ ਅੰਦਰ ਸੁੱਟਦੇ ਆ ਤਾਂ ਮੇਰੇ ਖਿਆਲ ਦੇ ਨਾਲ ਇਹ ਇਹਨਾਂ ਵਾਸਤੇ ਇੱਕ ਹੋਰ ਬਲੰਡਰ ਹੋਏਗਾ। ਤੁਹਾਨੂੰ ਪਤਾ ਸੁਖਪਾਲ ਸਿੰਘ ਖਹਿਰਾ ਨੂੰ ਅੰਦਰ ਕੀਤਾ, ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਹੋਈ ਤੇ ਇੱਕ ਬੇਹੱਦ ਘਟੀਆ ਜਿਹੇ ਕੇਸ ਦੇ ਵਿੱਚ ਇਹਨਾਂ ਨੇ ਨਾਮਜ਼ਦ ਕਰਕੇ ਸੁਖਪਾਲ ਸਿੰਘ ਖਹਿਰਾ ਨੂੰ ਬਹੁਤ ਤਗੜਾ ਨੇਤਾ ਬਣਾ ਦਿੱਤਾ। ਅੱਜ ਸੁਖਪਾਲ ਸਿੰਘ ਖਹਿਰਾ ਇਹੋ ਜਿਹਾ ਨੇਤਾ ਬਣ ਚੁੱਕਾ ਕਿ ਉਹ ਆਪਣੇ ਪਾਰਟੀ ਦੇ ਦਿੱਗਜ ਧੱਕੜ ਰਾਣਾ ਗੁਰਜੀਤ ਦੇ ਨਾਲ ਮੱਥਾ ਲਾ ਸਕਦਾ ਹਿਸਾਬ ਨਾਲ, ਠੀਕ ਹੈ ਨਾ ਜੀ। ਸੋ ਇਹਨਾਂ ਦਾ ਬਣਾਇਆ ਵੱਡਾ ਸੁਖਪਾਲ ਸਿੰਘ ਖਹਿਰਾ ਐਡਾ ਵੱਡਾ ਬਣਿਆ ਕਿ ਇਹਨਾਂ ਨੂੰ ਉਹ ਕੱਲਾ ਹੀ ਜਿਵੇਂ 9-11 ਧੂਈ ਫਿਰਦਾ। ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਾਂਗਰਸ ਦੇ ਵਿੱਚ ਇੱਕ ਇਹਨਾਂ ਦਾ ਐਮਐਲਏ ਹੀ ਆਪੋਜੀਸ਼ਨ ਹੈ ਪੂਰੀ। ਤੇ ਜੇ ਭਾਰਤ ਭੂਸ਼ਣ ਆਸ਼ੂ ਤੇ ਕੇਸ ਬਣਾਉਂਦੇ ਤਾਂ ਮੇਰੇ ਖਿਆਲ ਦੇ ਨਾਲ ਬਿਲਕੁਲ ਭਾਰਤ ਭੂਸ਼ਣ ਆਸ਼ੂ ਦਾ ਵਜਨ ਵਧਾਉਣ ਵਾਲੀ ਗੱਲ ਹੋਏਗੀ, ਉਹਦੇ ਤੇ ਵਜਨ ਪੈਣਾ ਨਹੀਂ। ਕਿਉਂ? ਕਿਉਂਕਿ ਜਿਹੜੇ ਅੱਗੇ ਬਣਾਏ ਮੁਕੱਦਮੇ ਸੀ ਉਹ ਤੇ ਰੱਦ ਹੋ ਗਏ। ਤਾਂ ਫਿਰ ਜਦੋਂ ਇੱਕ ਵਾਰੀ ਇਸ ਤਰ੍ਹਾਂ ਦੀ ਕਾਰਵਾਈ ਤੁਹਾਡੀ ਕੀਤੀ ਜਿਹੜੀ ਆ ਉਹ ਰੱਦ ਹੋ ਜਾਂਦੀ ਹੈ, ਗੁਰਪ੍ਰੀਤ ਜੀ ਦੁਬਾਰਾ ਉਹਨੂੰ ਕਰਕੇ ਸਹੀ ਸਿੱਧ ਕਰਨਾ ਬੜਾ ਔਖਾ ਹੋ ਜਾਂਦਾ ਹੈ। ਇਸ ਵਾਸਤੇ ਮੈਨੂੰ ਲੱਗਦਾ ਜੇ ਇਹ ਗਲਤੀ ਕਰ ਰਹੇ ਨੇ ਤਾਂ ਬੇਹੱਦ ਇਹਨਾਂ ਵਾਸਤੇ
ਖਤਰਨਾਕ ਵੀ ਸਿੱਧ ਹੋ ਸਕਦੀ ਹੈ। ਤੇ ਦੂਜੀ ਗੱਲ ਇਹ ਹੈ ਕਿ ਮੈਨੂੰ ਸਮਝ ਨਹੀਂ ਆਉਂਦੀ ਇੰਨੀ ਇਹਨਾਂ ਨੂੰ ਘਬਰਾਹਟ ਕਾਹਦੀ ਆ। ਭਾਜਪਾ ਨੇ ਕੈਂਡੀਡੇਟ ਨਹੀਂ ਦਿੱਤਾ, ਡਿਸਕਨੈਕਟ ਹੋ ਗਿਆ ਜੀ। ਤੇ ਗੱਲ ਇਹ ਆ ਕਿ ਮੈਂ ਕਹਿ ਰਿਹਾ ਸੀਗਾ ਕਿ ਭਾਜਪਾ ਨੇ ਕੈਂਡੀਡੇਟ ਨਹੀਂ ਦਿੱਤਾ। ਅਰੋੜਾ ਸਾਹਿਬ ਮੈਨੂੰ ਤੇ ਘੱਟੋ ਘੱਟ ਕਾਗਜ਼ਾਂ 'ਚ ਇਸ ਵੇਲੇ ਮਜ਼ਬੂਤ ਕੈਂਡੀਡੇਟ ਨਜ਼ਰ ਆਉਂਦੇ ਆ। ਭਾਰਤ ਭੂਸ਼ਣ ਆਸ਼ੂ ਤੋਂ ਕਾਹਦਾ ਡਰ ਹੈ, ਇਹਨਾਂ ਨੂੰ ਸਮਝ ਤੋਂ ਬਾਹਰ ਆ। ਤਾਂ ਗੱਲ ਇਹ ਆ ਕਿ ਉਧਰੋਂ ਮਜੀਠੀਆ ਕਹਿੰਦਾ ਮੇਰੇ ਤੇ ਕੇਸ ਬਣਾਉਣ ਨੂੰ ਫਿਰਦੇ ਆ, ਉਧਰੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਕਹਿੰਦਾ ਮੇਰੇ ਮਗਰ ਵਿਜੀਲੈਂਸ ਲੱਗੀ ਫਿਰਦੀ। ਇਹਨਾਂ ਨੂੰ ਹੋਰ ਕੰਮ ਕੋਈ ਨਹੀਂ ਹੈਗਾ, ਮੈਨੂੰ ਤੇ ਸਮਝ ਨਹੀਂ ਆਉਂਦੀ। ਤੇ ਗੱਲ ਇਹ ਆ ਕਿ ਬਈ ਇਸ ਹਾਲਤ ਦੇ ਵਿੱਚ ਲੁਧਿਆਣੇ ਦਾ ਜਿਹੜਾ ਇਹ ਜ਼ਿਮਨੀ ਇਲੈਕਸ਼ਨ ਹੈਗਾ, ਇਹ ਇਸ ਵੇਲੇ ਇੱਥੋਂ ਤੱਕ ਆ ਕਿ ਇਧਰੋਂ ਤੇ ਭਾਰਤ ਭੂਸ਼ਣ ਆਸ਼ੂ ਡਰੀ ਜਾਂਦਾ, ਉਧਰੋਂ ਹਾਈ ਕਮਾਂਡ ਇਹਨਾਂ ਦੀ ਡਰੀ ਜਾਂਦੀ ਹੈ ਇਹਨਾਂ ਦੀ ਫੁੱਟ ਤੋਂ। ਅੱਜ ਇਹ ਖਬਰਾਂ ਗਰਮ ਰਹੀਆਂ ਨੇ ਕਿ ਹਾਈ ਕਮਾਂਡ ਨੇ ਭੁਪੇਸ਼ ਬਘੇਲ ਨੂੰ ਕਿਹਾ ਕਿ ਇਹਨਾਂ ਦੇ ਭਾਂਡੇ ਇਕੱਠੇ ਕਰੋ, ਨਹੀਂ ਤੇ ਖੜਕ ਖੜਕ ਕੇ ਆਪਣੇ ਆਪ ਦੇ ਵਿੱਚ ਹੀ ਕਹਿ ਲੋ ਕਿ ਟੁੱਟ ਟੱਟ ਜਾਣੇ ਆ, ਕੀ ਕਰਾਂਗੇ ਮੁੜ ਕੇ ਇਹਨਾਂ ਦੇ। ਸੋ ਇਸ ਵਾਸਤੇ ਮੇਰੇ ਖਿਆਲ ਦੇ ਨਾਲ ਜੇ ਕੋਈ ਅਜਿਹੀ ਕਾਰਵਾਈ ਕੀਤੀ ਜਾ ਰਹੀ, ਹਾਂ ਕੋਈ ਜੈਨੂਇਨ ਕਿਸੇ ਤੇ ਕੇਸ ਬਣਦਾ ਹੈ, ਕਿਸੇ ਨੇ ਕੋਈ ਗੁਨਾਹ ਕੀਤਾ, ਆਪਾਂ ਕੌਣ ਹੁੰਦੇ ਆ ਰੋਕਣ ਵਾਲੇ। ਪਰ ਜਦੋਂ ਇੱਕ ਮਾਮਲੇ 'ਚ ਇੱਕ ਬੰਦੇ ਤੇ ਤੁਸੀਂ ਕੀਤੀ ਕਾਰਵਾਈ ਜਿਹੜੀ ਹੈ ਉਹ ਆਪਣੀ ਆਲਰੇਡੀ ਗਲਤ ਸਿੱਧ ਕਰਵਾ ਚੁੱਕੇ ਹੋ, ਤਾਂ ਫਿਰ ਜੇ ਇਦਾਂ ਦਾ ਤੁਸੀਂ ਚੁਣਾਵੀ ਕੋਈ ਸਟੰਟ ਕਰਨ ਵਾਸਤੇ ਕੋਈ ਕੇਸ ਦਰਜ ਕਰੋਗੇ ਤਾਂ ਫਿਰ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਜੀ, ਸਵਾਰੀ ਤਾਂ ਸਮਾਨ ਦੀ ਜ਼ਿੰਮੇਵਾਰ ਹੋਊਗੀ, ਪਰ ਉਹ ਪਤਾ ਲੱਗ ਜੂ ਜਦੋਂ ਇਲੈਕਸ਼ਨਾਂ ਹੁਣ ਅਨਾਉਂਸ ਹੋ ਜਾਣਗੀਆਂ ਪੂਰੇ ਤਰੀਕੇ ਦੇ ਨਾਲ। ਤੇ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਸਿੱਖਿਆ ਕ੍ਰਾਂਤੀ ਉੱਤੇ ਲਗਾਤਾਰ ਵਿਰੋਧੀ ਨਿਸ਼ਾਨੇ ਸਾਧ ਰਹੇ ਨੇ ਜੀ। ਸਿੱਖਿਆ ਕ੍ਰਾਂਤੀ ਕਾਦੀ ਆ? ਇਹ ਤੇ ਮਿੱਥਿਆ ਕ੍ਰਾਂਤੀ ਆ। ਵੀ ਮਿੱਥਿਆ ਕਿ ਬਈ ਬਸ ਅਸੀਂ ਆਪ ਦਾ ਪ੍ਰਚਾਰ ਕਰਨਾ, ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ। ਤੁਸੀਂ ਵੇਖੋ ਕਿੱਡਾ ਵਾਇਰਲ ਹੋਣ ਡਿਆ ਪਖਾਨਿਆਂ ਦਾ, ਕਹਿੰਦੇ ਕਿ ਨੀਂਹ ਪੱਥਰ ਰੱਖਿਆ, ਲਓ ਪਖਾਨਿਆਂ ਦਾ ਉਦਘਾਟਨ ਕਰਨਾ। ਵੀ ਬੰਦਾ ਪੁੱਛੇ ਉੱਥੇ ਬਹਿ ਕੇ ਉਦਘਾਟਨ ਕਰਨਾ ਤੁਸੀਂ ਕਿ ਲਓ ਬਈ ਫਲਸ਼ ਹੋ ਗਿਆ ਸਭ ਕੁਝ। ਹੱਦ ਹੋ ਗਈ ਆ ਤੁਹਾਡੇ ਵਾਲੀ ਯਾਰ, ਕਿਹੋ ਜਿਹੇ ਮੁਸ਼ਕੇ ਕੰਮ ਕਰਨ ਡਿਆ ਜੇ ਤੁਸੀਂ, ਹੱਦ ਆ ਤੁਹਾਡੇ ਵਾਲੀ, ਕਮਾਲ ਹੋ ਗਈ ਆ। ਕੋਈ ਚਾਰ ਦੀਵਾਰੀ ਦਾ ਉਦਘਾਟਨ ਕਰਨ ਡਿਆ, ਕੋਈ ਪਾਣੀ ਵਾਲੇ ਟੈਂਕੀ ਦਾ ਉਦਘਾਟਨ ਕਰਨ ਡਿਆ। ਤਾਂ ਇਹ ਕਾਹਦੀ ਸਿੱਖਿਆ ਕ੍ਰਾਂਤੀ ਹੈ ਤੇ ਮਿੱਥਿਆ ਕ੍ਰਾਂਤੀ ਆ। ਦੂਜੀ ਗੱਲ ਇਹ ਆ ਕਿ ਗੁਰਪ੍ਰੀਤ ਜੀ ਅੱਜ ਭਾਜਪਾ ਨੇ ਵੀ ਸਵਾਲ ਚੁੱਕੇ ਆ, ਪ੍ਰਗਟ ਸਿੰਘ ਹੋਰੀ ਵੀ ਤੇ ਸਵਾਲ ਚੁੱਕ ਰਹੇ ਆ। ਤੁਸੀਂ ਵੇਖੋ ਕਿ ਇਹਨਾਂ ਨੇ ਤੇ ਝੂਠੇ ਇਸ਼ਤਿਹਾਰ ਦੇਣੇ ਸਟਾਰਟ ਕਰ ਦਿੱਤੇ, ਕਿੰਨੇ ਨਵੇਂ ਸਕੂਲ ਬਣਾ ਦਿੱਤੇ। ਸਿੰਗਲ ਸਕੂਲ ਨਹੀਂ ਬਣਿਆ ਨਵਾਂ ਇਹਨਾਂ ਦੀ ਗਵਰਨਮੈਂਟ ਦੇ ਵਿੱਚ, ਇਹਨਾਂ ਦੇ ਰਾਜ ਦੇ ਵਿੱਚ। ਮੇਰਾ ਝੂਠ ਹੀ ਬੋਲਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ, ਮੈਨੂੰ ਤੇ ਸਮਝ ਨਹੀਂ ਆਉਂਦੀ। ਤੇ ਗੱਲ ਇਹ ਆ ਕਿ ਬਈ ਸਿੱਖਿਆ ਕ੍ਰਾਂਤੀ ਦੇ ਦੌਰ ਦੇ ਵਿੱਚ ਕਿੰਨੇ ਸਕੂਲਾਂ 'ਚ ਤੁਸੀਂ ਦੇਖ ਲਓ ਪ੍ਰਿੰਸੀਪਲ ਹੀ ਹੈ ਨਹੀਂ, ਕਿੰਨੇ ਸਕੂਲਾਂ 'ਚ ਮੁੱਖ ਅਧਿਆਪਕ ਹੀ ਹੈ ਨਹੀਂ, ਕਿੰਨੇ ਸਕੂਲਾਂ 'ਚ ਚਪੜਾਸੀ ਪੀਐਨ ਚੌਂਕੀਦਾਰ ਹੈ ਹੀ ਨਹੀਂ ਹੈ, ਕਿੰਨੇ ਸਕੂਲ ਹੈ ਜਿੱਥੇ ਸਿੰਗਲ ਟੀਚਰ ਹੈ। ਯਾਰ ਸਮਝ ਤੋਂ ਬਾਹਰ ਹੈ ਕਹਾਣੀ, ਮੈਨੂੰ ਤੇ ਸੁਰ ਨਹੀਂ ਲੱਗਦਾ ਕਿ ਕੀ ਕਰਦੇ ਪਏ ਨੇ। ਪਰੰਤੂ ਅੱਜ ਭਾਜਪਾ ਨੇ ਵੀ ਸਵਾਲ ਚੁੱਕੇ ਆ। ਵੈਸੇ ਜੇ ਤੁਸੀਂ ਦੇਖੋਗੇ ਤਾਂ ਕੋਈ ਵੀ ਆਪੋਜੀਸ਼ਨ ਦਾ ਲੀਡਰ ਤੇ ਐਸਾ ਹੈ ਹੀ ਨਹੀਂ ਹੈ ਜਿਹਨੇ ਸਵਾਲ ਨਾ ਚੁੱਕੇ ਹੋਣ। ਤਾਂ ਇਹਨਾਂ ਦੀ ਸਿੱਖਿਆ ਕ੍ਰਾਂਤੀ ਤੇ ਭਾਜਪਾ ਨੇ ਚੁਟਕੀ ਲਈ ਆ, ਉਹਨਾਂ ਆਖਿਆ ਕਿ ਉਦਘਾਟਨ ਕ੍ਰਾਂਤੀ ਚੱਲ ਰਹੀ ਹੈ। ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਆ। ਇਹਨਾਂ ਦੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਸਰੀਨ ਸਾਹਿਬ, ਤੁਹਾਨੂੰ ਮੈਂ ਇਹ ਵੀ ਦੱਸ ਦੇਵਾਂ ਕਿ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲੁਧਿਆਣਾ ਜ਼ਿਮਨੀ ਚੋਣ ਵਾਸਤੇ ਦਾਅਵੇਦਾਰੀ ਰੱਖਦੇ ਆ, ਠੀਕ ਹੈ ਨਾ ਜੀ। ਸੋ ਇਸ ਵਾਸਤੇ ਇਹ ਵੀ ਆ ਰਹੇ ਆ ਮੈਦਾਨ ਦੇ ਵਿੱਚ। ਪਰ ਗੱਲ ਇਹ ਆ ਕਿ ਤੁਸੀਂ ਦੇਖੋ 25 ਕਰੋੜ ਰੁਪਈਆ ਇਹਨਾਂ ਨੇ ਕਿਹਾ ਕਿ ਇਸ ਸਾਰੇ ਪ੍ਰੋਗਰਾਮਾਂ ਦੇ ਸਿਲਸਿਲੇ ਚਲਾਉਣਾ। ਹਾਲਾਤ ਇਹ ਨੇ ਕਿ ਬਰੇ ਪਿੰਡ ਦੀ ਮੈਂ ਇੱਕ ਗੱਲ ਸੁਣ ਰਿਹਾ ਸੀਗਾ, ਬਰੇ ਪਿੰਡ ਆ ਮਾਨਸਾ ਜ਼ਿਲ੍ਹੇ ਦੇ ਵਿੱਚ, ਉੱਥੇ ਸਟਾਫ ਨੇ ਬਾਜ਼ਾਰ ਚੋਂ ਚੁੱਕ ਕੇ 2.5 ਲੱਖ ਰੁਪਈਆ ਸਮਾਰਟ ਲੈਬ ਤੇ ਲਾਇਆ, ਕਿਉਂਕਿ ਪਹਿਲੀ ਕਿਸ਼ਤ ਆ ਗਈ, ਦੂਜੀ ਕਿਸ਼ਤ ਗ੍ਰਾਂਟ ਦੀ ਹਾਲੇ ਆਉਣੀ ਆ। ਉਹ ਬਾਜ਼ਾਰ ਵਾਲੇ ਦੁਕਾਨਾਂ ਵਾਲੇ ਪੈਸੇ ਮੰਗਦੇ ਆ। ਟੀਚਰ ਹੋ ਸਕਦਾ ਹੈਲਮਟ ਪਾ ਕੇ ਲੰਘ ਜਾਂਦੇ ਹੋਣ ਸਕੂਟਰ ਤੇ ਕਿ ਕੋਈ ਸਿਆਣ ਨਾ ਲਵੇ ਬਾਜ਼ਾਰ ਚੋਂ। ਆਹ ਹਾਲ ਬਣੇ ਪਏ ਆ। ਯਾਨੀ ਤੁਸੀਂ ਵੇਖੋ ਇਹਨਾਂ ਦੀ ਹਾਲ ਆਂਦੇ ਹੁੰਦੇ ਆ, ਮਾਂ ਮੋਈ ਫੋਸੀ ਫੋਸੀ ਤੇ ਪੁੱਤ ਘੀਰੇ ਮਿਣਸੇ। ਇਹ ਉਦਘਾਟਨ ਪੈ ਕਰਦੇ ਆ ਤੇ ਜਿਨ੍ਹਾਂ ਨੇ ਉਹ ਸਭ ਬਣਾਏ ਆ ਸਰ, ਤਾਂ ਉੱਥੇ ਤੁਸੀਂ ਜਾ ਕੇ ਦੇਖੋ ਉਹ ਕਹਿੰਦੇ ਕਿ ਪੈਸਾ ਹੀ ਨਹੀਂ ਹੈਗਾ, ਉਤੋਂ ਆਇਆ ਜੀ। ਤੇ ਅੱਜ 10 ਤਰੀਕ ਹੋ ਗਈ, ਕੱਲ ਤੱਕ ਮੈਂ ਸਾਡੀ ਭੈਣ ਇੱਕ ਟੀਚਰ ਹੈ, ਸਰਕਾਰੀ ਟੀਚਰ ਹੈ, ਰੈਗੂਲਰ ਹੈ,
ਜੀ ਤੇ ਮੈਂ ਉਹ ਪੁੱਛਿਆ ਸੀਗਾ ਤੇ ਉਹ ਕਹਿੰਦੇ ਕਿ ਅਜੇ ਤੱਕ ਸਾਡੀ ਤੇ ਤਨਖਾਹ ਹੀ ਨਹੀਂ ਆਈ ਇਸ ਮਹੀਨੇ ਦੀ। ਜੀ ਪਤਾ ਨਹੀਂ ਦੂਜੇ ਮਹਿਕਮਿਆਂ ਦੀ ਆਈ ਹੈ ਕਿ ਨਹੀਂ ਆਈ, ਤੁਸੀਂ ਕਨਫਰਮ ਕਰਨਾ, ਤੇਜ਼ ਤਰਾਰ ਜਰਨਲਿਸਟ ਹੋ, ਪਤਾ ਕਰਨਾ। ਪਰ ਇਹ ਮੈਂ ਤੁਹਾਨੂੰ ਇੱਕ ਨਵੀਂ ਖਬਰ ਦੇ ਰਿਹਾ ਕਿ ਐਤਕੀ 9-10 ਤਰੀਕ ਹੋ ਗਈ ਆ, ਤਨਖਾਹ ਨਹੀਂ ਸੀ ਆਈ। ਸੋ ਇਹ ਹਾਲਤ ਹੈ। ਤਾਂ ਫਿਰ ਖੈਰ ਚਲੋ, ਇਹਨਾਂ ਦਾ ਕੰਮ ਹੀ ਇਹ ਆ, ਇਹ ਤਾਂ ਹੈ ਹੀ ਪ੍ਰਚਾਰ ਦਾ ਸਾਧਨ ਅਪਣਾ ਕੇ ਇੱਥੋਂ ਤੱਕ ਪਹੁੰਚਣ ਵਾਲੇ ਲੋਕ ਆ। ਇਹਨਾਂ ਦਾ ਇੱਕੋ ਇੱਕ ਮਤਲਬ ਨਿਸ਼ਾਨਾ ਹੁੰਦਾ ਕਿ ਬੋਦੇ ਚੋਪੜੇ ਰੱਖਣੇ ਆ, ਢਿੱਡ ਦੇ ਵਿੱਚ ਭਾਵੇਂ ਦਾਣਾ ਨਾ ਹੋਵੇ। ਬੰਦੇ ਕਈ ਹੁੰਦੇ ਆ, ਉਹਨਾਂ ਦੇ ਲੀੜੇ ਚਿੱਟੇ ਪਾਏ ਹੁੰਦੇ, ਪਿੰਡਾਂ 'ਚ ਅਸੀਂ ਦੇਖੇ ਆ, ਐ ਮੁੱਛਾਂ ਤਾਂ ਨੂੰ, ਤੇ ਘਰ 'ਚ ਭਾਵੇਂ ਭੰਗ ਪੁੱਜਦੀ ਰਹੇ, ਉਹਨਾਂ ਨੂੰ ਕੋਈ ਫਿਕਰ ਨਹੀਂ ਹੁੰਦਾ। ਇਹ ਉਹਨਾਂ ਲੋਕਾਂ ਦੇ ਵਿੱਚੋਂ ਆ ਕਿ ਬੋਦੇ ਚੋਪੜੇ ਤੇ ਢਿੱਡੋਂ ਖਾਲੀ, ਇਹ ਹਾਲ ਜੇ ਇਹਨਾਂ ਦਾ। ਜੀ ਉਧਰ ਫੌਜੀ ਹੀ ਨਿਕਲਿਆ ਜੀ, ਫੌਜੀਆਂ ਦੇ ਉੱਪਰ ਗੋਲੀ ਚਲਾਉਣ ਵਾਲਾ। ਦੇਖੋ ਇਹ ਨਾ ਇੱਧਰ ਆਰਮੀ ਏਰੀਆ ਜਿਹੜਾ ਫਰੀਦਕੋਟ ਦਾ, ਇੱਥੇ ਇੱਕ ਗਸ਼ਤ ਤੇ ਨਿਕਲੀ ਸੀਗੀ ਸਕਾਰਪੀਓ, ਤੇ ਉਹਦੇ ਵਿੱਚ 2 ਫੌਜੀ ਜਵਾਨ ਸੀਗੇ, ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਸੀ ਉਸ ਵੇਲੇ ਜਦੋਂ ਉਹਨਾਂ ਨੇ ਇੱਕ ਸ਼ੱਕੀ ਜਿਹੜੀ ਗੱਡੀ ਆ ਉਹ ਰੋਕੀ ਸੀਗੀ। ਤਾਂ ਉਹ ਗੋਲੀਆਂ ਚਲਾਉਣ ਵਾਲਾ, ਚਲੋ ਗੱਡੀਆਂ ਜਿਹੜੀਆਂ ਸੀਗੀਆਂ ਦੋਨੇ ਬਰਾਬਰ ਹੋਈਆਂ, ਇੱਕ ਗੱਡੀ ਦੇ ਵਿੱਚ ਗੋਲੀ ਵੱਜੀ ਡਰਾਈਵਰ ਸਾਈਡ, ਇੱਕ ਹੋਰ ਗੋਲੀ ਵੱਜੀ ਟਾਇਰ 'ਚ ਸ਼ਾਇਦ। ਉਸ ਤੋਂ ਬਾਅਦ ਉਹ ਗੱਡੀ ਜਿਹੜੀ ਸੀਗੀ ਉਹ ਉੱਥੇ ਹੀ ਛੱਡ ਕੇ ਤੇ ਉਹ ਨੱਸ ਗਿਆ। ਹੁਣ ਪਤਾ ਲੱਗਿਆ ਕਿ ਗੋਲੀ ਚਲਾਉਣ ਵਾਲਾ ਖੁਦ ਨਾਭੇ ਦੇ ਲਾਗੇ ਇੱਕ ਰੈਜੀਮੈਂਟ ਦਾ ਜਵਾਨ ਆ। ਉਹਨੂੰ ਲੱਭਣ ਵਾਸਤੇ ਹੁਣ ਪੁਲਿਸ ਉਧਰ ਨੂੰ ਰਵਾਨਾ ਹੋ ਗਈ ਆ। ਇਹ ਗੁਰਪ੍ਰੀਤ ਜੀ ਹੁਣ ਗ੍ਰਿਫਤਾਰੀ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਕੀ ਪਰਸਨਲ ਕੋਈ ਰੰਜਿਸ਼ ਆ, ਜਾਂ ਉਹਨੇ ਉਦਾਂ ਹੀ ਕੋਈ ਫਾਇਰ ਖੋਲਤਾ, ਜਾਂ ਉਹ ਸੱਚੀਓ ਕੋਈ ਉੱਥੇ ਸ਼ੱਕੀ ਗਤੀਵਿਧੀ ਕਰ ਰਿਹਾ ਸੀਗਾ। ਤੇ ਤੁਹਾਨੂੰ ਪਤਾ ਹੀ ਆ ਨਾ ਕਿ ਅੱਜ ਕੱਲ ਹਾਲਾਤ ਕਿਸ ਤਰ੍ਹਾਂ ਦੇ ਆ। DRI ਜਿਹੜਾ ਆ ਉਹਦਾ ਇੰਸਪੈਕਟਰ ਫੜਿਆ ਜਾਂਦਾ ਹੈ ਹੈਰੋਇਨ ਦੇ ਨਾਲ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਅੱਗੇ ਇੱਕ ਫੌਜੀ ਜਵਾਨ ਜਿਹੜਾ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਆ ਕਿਉਂਕਿ ਉਹਨੇ ਜਸੂਸੀ ਕੀਤੀ ਸੀਗੀ। ਸੋ ਇਹ ਬੜਾ ਮਾਮਲਾ ਸੰਗੀਨ ਹੋ ਜਾਂਦਾ। ਹਾਲੇ ਕੁਝ ਨਹੀਂ ਕਿਹਾ ਜਾ ਸਕਦਾ, ਗ੍ਰਿਫਤਾਰੀ ਹੋਏਗੀ ਫੇਰ ਹੀ ਉਸ ਤੋਂ ਬਾਅਦ ਜਿਹੜੇ ਆ ਇਸ ਗੱਲ ਦੇ ਰਾਜ਼ ਖੁੱਲਣਗੇ ਕਿ ਕਾਰਨ ਕੀ ਰਿਹਾ, ਵਜ੍ਹਾ ਕੀ ਰਹੀ ਆ ਗੋਲੀ ਚਲਾਉਣ ਦੀ। ਜੀ ਸੋ ਵੇਖਾਂਗੇ ਕੀ ਕਾਰਨ ਨਿਕਲ ਕੇ ਸਾਹਮਣੇ ਆਉਂਦਾ ਹੈ। ਪਰ ਉਧਰ ਟੈਰਿਫ ਜੰਗ ਜਿਹੜੀ ਪੂਰੀ ਦੁਨੀਆ 'ਚ ਛੇੜੀ ਹੋਈ ਹੈ, ਟਰੰਪ ਨੇ ਇਸ ਸਭ ਦੇ ਵਿਚਾਲੇ ਖਬਰਾਂ ਦੇ ਵਿੱਚ ਚੀਨ ਬਹੁਤ ਵੱਡੇ ਪੱਧਰ ਤੇ ਆ ਰਿਹਾ ਹੈ। ਚੀਨ ਵੀ ਉਧਰੋਂ ਜ਼ੋਰ ਲਾਈ ਜਾਂਦਾ ਹੈ, ਪਰ ਹੁਣ ਭਾਰਤ ਨੂੰ ਵੀ ਭਰਮਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਹੈ ਚੀਨ। ਇਹ ਕਿਸ ਵਿਸ਼ੇ ਤੇ ਜੀ? ਦੇਖੋ ਚੀਨ ਦੇ ਤੇ ਅੱਗੇ ਸੱਦੇ ਆਏ ਨੇ ਇੰਡੀਆ ਨੂੰ ਕਿ ਆਓ ਆਪਾਂ ਦੋਵੇਂ ਇਲੂ ਇਲੂ ਕਰ ਲਈਏ। ਤੇ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਸ਼ੀ ਜਿਨਪਿੰਗ ਨੇ ਵੀ ਸ਼ਾਇਦ ਇੱਕ ਬਿਆਨ ਦਿੱਤਾ ਬੀਤੇ ਦਿਨ। ਹੁਣ ਹੋ ਕੀ ਰਿਹਾ ਕਿ ਦੇਖੋ 70 ਦੇਸ਼ਾਂ ਨੂੰ ਤੇ ਰਹਿਤ ਦੇ ਦਿੱਤੀ US ਨੇ ਕਿ ਤੁਹਾਡਾ ਟੈਰਿਫ ਆਪਾਂ ਟਾਲਿਆ ਯਾਰ 3 ਮਹੀਨੇ। ਮੈਨੂੰ ਲੱਗਦਾ ਕਿ ਹੁਣ ਚਾਚਾ ਟਰੰਪ ਥੋੜਾ ਸੰਭਲ ਜਾਏਗਾ। ਬਹਰਹਾਲ ਦੂਜੀ ਗੱਲ ਜਿਹੜੀ ਹੈ ਕਿ ਉਹਦੇ ਵਿੱਚ ਹੁਣ ਜੇ ਤੁਸੀਂ ਦੇਖੋਗੇ ਚਾਈਨਾ ਜਿਹੜਾ ਉਹ ਬਰਕਰਾਰ ਹੈ ਸੂਚੀ ਦੇ ਵਿੱਚ 104% ਦੇ ਨਾਲ ਟੈਰਿਫ ਉਹਦੇ ਤੇ ਤਾਂ ਬਰਕਰਾਰ ਰਹੇਗਾ। ਹੁਣ ਰੌਲਾ ਇਹ ਆ ਕਿ ਜਿਹੜਾ ਇਲੈਕਟ੍ਰੋਨਿਕ ਦਾ ਸਮਾਨ ਆ, ਇਲੈਕਟ੍ਰੋਨਿਕਸ ਤੁਹਾਨੂੰ ਪਤਾ ਹੀ ਆ ਬਹੁਤ ਤਗੜੀ ਮੈਨੂਫੈਕਚਰਿੰਗ ਹੈ ਉਹਨਾਂ ਦੀ। ਚੀਨੀ ਜਿਹੜੀ ਇਹ ਕੰਪੋਨੈਂਟ ਮੈਨੂਫੈਕਚਰਿੰਗ ਹੈ ਨਾ ਬਹੁਤ ਜ਼ਬਰਦਸਤ ਹੈ ਉਹਨਾਂ ਦੀ। ਤਾਂ ਉਹ ਮਤਲਬ ਕਿ ਇੰਡੀਆ ਦੇ ਬਾਜ਼ਾਰ ਦੇ ਵਿੱਚ ਭਾਰਤੀ ਕੰਪਨੀਆਂ ਨੂੰ 5% ਤੱਕ ਛੋਟ ਦੇ ਰਹੇ ਆ ਕਿ ਭਾਈ ਤੁਸੀਂ ਥੋੜਾ ਜਿਹਾ ਆਪਣਾ ਗਾਹਕ ਨੂੰ ਫਾਇਦਾ ਪਾਸ ਕਰੋ, ਸਾਡੀਆਂ ਚੀਜ਼ਾਂ ਗਾਹ ਦਿਓ, ਤੁਸੀਂ ਕੋਈ ਚੱਕਰ ਨਹੀਂ ਹੈ, ਅਸੀਂ ਤੁਹਾਨੂੰ ਸਸਤਾ ਦਿੰਨੇ ਆ। ਤਾਂ ਇਹਦਾ ਮਤਲਬ ਇਹ ਆ ਕਿ ਇੰਡੀਆ ਨੂੰ ਦੋਵੇਂ ਹੱਥੀ ਫਾਇਦਾ ਹੋ ਸਕਦਾ। ਪਰ ਮੈਨੂੰ ਪੱਕੀ ਗਾਰੰਟੀ ਹੈ, ਯਕੀਨ ਹੈ ਕਿ ਇਹ ਫਾਇਦਾ ਚੁੱਕਣਗੇ ਨਹੀਂ ਕਿ US ਦੇ ਵਿੱਚ ਹੁਣ ਚਾਈਨਾ ਤੇ ਲਗਭਗ ਬੰਦ ਹੋ ਗਿਆ ਐਂਟਰੀ ਦੇ ਤੌਰ ਤੇ। ਇਹ ਉਹਦੀ ਜਗ੍ਹਾ ਲੈ ਸਕਦੇ ਸਨ ਕਿਉਂਕਿ ਹੁਣ ਤੇ ਟੈਰਿਫ ਤੋਂ ਵੀ ਨਿਜਾਤ ਮਿਲ ਗਈ। ਇਹ ਕਾਮਯਾਬ ਹੁੰਦੇ ਲੱਗਦੇ ਨਹੀਂ। ਤੇ ਦੂਜੇ ਪਾਸੇ ਇੱਥੇ ਚਾਈਨਾ ਇਹਨਾਂ ਨੂੰ ਖੁੱਲ ਦੇ ਰਿਹਾ ਕਿ ਤੁਸੀਂ ਸਾਡੇ ਤੋਂ ਹੋਰ ਸਮਾਨ ਚੱਕੋ, ਨਾਲੇ ਤਾਂ ਮੈਨੂਫੈਕਚਰਿੰਗ ਹੀ ਵਧਾ ਸਕਦੇ, ਨਾਲੇ ਚਾਈਨਾ ਦੀਆਂ ਚੀਜ਼ਾਂ ਜਿਹੜੀਆਂ ਜਿਵੇਂ ਟੀਵੀ ਹੈ, ਫਰਿੱਜ ਤੇ ਆਦਿਕ, ਇਹ ਚੀਜ਼ਾਂ ਜਿਹੜੀਆਂ ਸਸਤੇ ਰੇਟ ਤੇ ਉਹਨਾਂ ਤੋਂ ਚੁੱਕ ਸਕਦੇ ਆ। ਜਾਂ ਜਿਹੜੇ ਕੰਪੋਨੈਂਟ ਹੁੰਦੇ ਆ, ਮਤਲਬ ਕਿ ਇੰਡੀਅਨ ਕੰਪਨੀਆਂ ਜਿਹੜੀਆਂ ਜ਼ਿਆਦਾ ਕੀ ਮੈਨੂਫੈਕਚਰਿੰਗ ਤੇ ਇੱਥੇ ਹੋ ਰਹੀ ਆ, ਤੇ ਪਰ ਕਲਪੁਰਜ਼ੇ ਕੁਝ ਚੀਜ਼ਾਂ ਦੇ ਉੱਥੋਂ ਆਉਂਦੇ ਆ ਨਾ, ਸਮਝਦੇ ਹੋ। ਤਾਂ ਉਹ ਕੰਪਨੀਆਂ ਬਹੁਤ ਤੇਜ਼ੀ ਦੇ ਨਾਲ ਅਸੈਂਬਲਿੰਗ ਕਰ ਸਕਦੀਆਂ, ਉਹ ਗਾਂ ਐਕਸਪੋਰਟ ਕਰ ਸਕਦੀਆਂ। ਇੰਡੀਆ ਦਾ ਬਾਜ਼ਾਰ ਖੁਦ ਬਹੁਤ ਵੱਡਾ, ਗਰਮੀ 'ਚ ਤੁਹਾਨੂੰ ਪਤਾ ਕਿੰਨੇ AC, ਫਰਿੱਜਾਂ, ਪੱਖੇ, ਟੈਲੀਵਿਜ਼ਨ, ਕਿੰਨਾ ਕੁਝ ਵਿਕਦਾ। ਇਹ ਜਿਹੜਾ 6 ਮਹੀਨੇ ਦਾ ਹੁੰਦਾ ਸੀਜ਼ਨ ਬੜਾ ਜ਼ਬਰਦਸਤ ਹੁੰਦਾ। ਖੈਰ ਦੇਖਦੇ ਆ ਕੀ ਬਣਦਾ। ਪਰ ਚਾਈਨਾ ਨੇ ਕਿਹਾ ਕਿ ਖੋਲੋ ਬਾਜ਼ਾਰ,
ਕੋਈ ਗੱਲ ਨਹੀਂ, ਸਾਡੇ ਕੰਪੋਨੈਂਟ ਜਿਹੜੇ ਆ ਉਹ ਆਉਣਗੇ ਹੁਣ ਸਸਤੀਆਂ ਦਰਾਂ ਤੇ ਤੁਹਾਡੇ। ਜੀ, ਸੋ ਵੇਖਾਂਗੇ ਸਭ ਦੇ ਵਿਚਾਲੇ ਇਹ ਭਾਰਤ ਵਾਲੇ ਕੀ ਫਾਇਦਾ ਚੱਕਦੇ ਨੇ, ਜਾਂ ਫਿਰ ਹਾਲੇ ਵੀ ਕੁਝ ਟਰੰਪ ਸਾਹਿਬ ਕਿਹੜਾ ਘੁਮਾ ਸਕਦੇ ਨੇ। ਇਹ ਤਾਂ ਸਮੇਂ ਦੇ ਗਰਭ 'ਚ ਛੁਪੀ ਹੋਈ ਗੱਲ ਹੈ। ਪਰ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਸੋ ਮਿੰਟੂ ਜੀ, ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਜੀ, ਸੋ ਖਬਰ ਤੇ ਨਜ਼ਰ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਇਸੇ ਤਰ੍ਹਾਂ ਦੇ ਨਾਲ ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਰਹੇਗੀ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।